ਓਸ਼ੋ। ਆਉਣ ਵਾਲੀ ਦੁਨੀਆ 'ਚ ਭਗਤ ਦੇ ਬਚਣ ਦੀ ਬਹੁਤ ਘੱਟ ਸੰਭਾਵਨਾ ਹੈ, ਕਿਉਂਕਿ ਭਾਵ ਹੁਣ ਬਿਨਾਂ ਤਰਕ ਦੇ ਜਿਉਂਦਾ ਨਹੀਂ ਰਹਿ ਸਕਦਾ। ਤਰਕ ਵਿਚਾਲੇ ਖੜ੍ਹਾ ਹੋ ਜਾਂਦਾ ਹੈ। ਤਰਕ ਵਿਚਾਲੇ ਖੜ੍ਹਾ ਹੋ ਜਾਂਦਾ ਤਾਂ ਭਾਵ ਪੂਰਾ ਨਹੀਂ ਹੋ ਪਾਉਂਦਾ। ਕਲਪਨਾ ਲੁੱਟ ਜਾਂਦੀ ਹੈ। ਜੇ ਇੰਨਾ ਵੀ ਸ਼ੱਕ ਆ ਜਾਏ ਕਿ ਕਿਤੇ ਮੇਰੀ ਕਲਪਨਾ ਹੀ ਨਹੀਂ ਹੈ, ਇਹ ਸਭ ਗਿਆ ਅਤੇ ਗੱਲ ਖਤਮ ਹੋ ਗਈ, ਇੰਨਾ ਸ਼ੱਕ ਵੀ ਆਉਣ ਨਾਲ ਭਾਵ ਵਿਦਾ ਹੋ ਜਾਏਗਾ। ਭਾਵ ਪੂਰੀ ਮੰਗ ਕਰਦਾ ਹੈ। ਉਹ ਕਹਿੰਦਾ ਪੂਰਾ ਦੇ ਦਿਓ ਆਪਣੇ ਆਪ ਨੂੰ, ਜ਼ਰਾ ਵੀ ਇੰਚ ਭਰ ਵੀ ਬਚਾਉਣਾ ਨਾ, ਪੂਰਾ ਆਪਣੇ ਆਪ ਨੂੰ ਦੇ ਦਿਓ। ਲੇਕਿਨ ਨਾ ਤਾਂ ਭਾਵ ਨਾਲ, ਨਾ ਗਿਆਨ ਨਾਲ, ਨਾ ਕਰਮ ਨਾਲ ਆਦਮੀ ਮਨ ਦੇ ਉੱਪਰ ਉੱਠ ਪਾਉਂਦਾ ਹੈ। ਮਨ ਦੇ ਉੱਪਰ ਉੱਠਣਾ ਹੋਵੇ ਤਾਂ 3 ਗੱਲਾਂ ਤੋਂ ਉੱਪਰ ਉੱਠਣਾ ਪੈਂਦਾ ਹੈ। ਕਰਮ ਦੇ ਉੱਪਰ ਉੱਠਣਾ ਪੈਂਦਾ ਹੈ, ਗਿਆਨ ਦੇ ਉੱਪਰ ਉੱਠਣਾ ਪੈਂਦਾ ਹੈ, ਭਾਵ ਦੇ ਵੀ ਉੱਪਰ ਉੱਠਣਾ ਪੈਂਦਾ ਹੈ। ਹਰ ਤਰ੍ਹਾਂ ਦੀ ਕਲਪਨਾ ਛੱਡਣੀ ਪੈਂਦੀ ਹੈ, ਹਰ ਤਰ੍ਹਾਂ ਦੇ ਵਿਚਾਰ ਵੀ ਛੱਡ ਦੇਣੇ ਪੈਂਦੇ ਹੈ, ਸਭ ਤਰ੍ਹਾਂ ਦੀ ਅੰਦਰੂਨੀ ਕਿਰਿਆ ਵੀ ਛੱਡਣੀ ਪੈਂਦੀ ਹੈ।